ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਸਿਰਸੇ ਵਾਲੇ ਸਾਧ ਨੂੰ ਚੋਣਾਂ ਸਮੇਂ ਪੈਰੋਲ ਦੇਣਾ ਅਤੇ ਚੋਣ ਕਮਿਸ਼ਨ ਨਾਲ ਹੁਕਮਰਾਨਾਂ ਦੀ ਮਿਲੀਭੁਗਤ ਦੀ ਬਦੌਲਤ ਹੀ ਹਰਿਆਣੇ ਦੇ ਨਤੀਜੇ ਉਲਟੇ ਹਨ। ਇਸ ਲਈ ਚੋਣ ਦੁਬਾਰਾ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਹਰਿਆਣਾ ਵਿਧਾਨ ਸਭਾ ਦੀਆਂ 5 ਅਕਤੂਬਰ ਨੂੰ ਹੋਈਆਂ ਚੋਣਾਂ ਵਿੱਚ ਜਦੋਂ ਸਮੁੱਚੇ ਸਿਆਸੀ ਪੰਡਿਤ ਐਗਜ਼ਿਟ ਪੋਲ ਤੋਂ ਇਲਾਵਾ ਹਰਿਆਣੇ ਦੇ ਨਿਵਾਸੀਆਂ ਦੀ 80% ਬਹੁਗਿਣਤੀ ਦਾਅਵੇ ਨਾਲ ਇਹ ਕਹਿ ਰਹੀ ਸੀ ਕਿ ਹਰਿਆਣੇ ਵਿੱਚ ਕਾਂਗਰਸ ਜਮਾਤ ਦੀ ਸਰਕਾਰ ਪੂਰਨ ਬਹੁਮਤ ਨਾਲ ਬਣੇਗੀ, ਤਾਂ ਜੇਕਰ ਲੋਕਾਂ ਦੀਆਂ ਭਾਵਨਾਵਾਂ ਚੋਣਾਂ ਨਾਲ ਸੰਬੰਧਿਤ ਹਰ ਪੱਖ ਤੋਂ ਵਾਕਫੀਅਤ ਰੱਖਣ ਵਾਲੇ ਸਿਆਸੀ ਪੰਡਿਤਾਂ ਅਤੇ ਐਗਜ਼ਿਟ ਪੋਲਾਂ ਦੇ ਉਲਟ ਹੁਕੂਮਤ ਪਾਰਟੀ ਬੀਜੇਪੀ, ਜਿਸ ਦੇ ਵਿਰੁੱਧ ਹਰਿਆਣੇ ਵਿੱਚ ਪੂਰੀ ਤਰ੍ਹਾਂ ਹਵਾ ਚੱਲੀ ਹੋਈ ਸੀ, ਫਿਰ ਵੀ ਪੂਰਨ ਬਹੁਮਤ ਨਾਲ ਜਿੱਤ ਪ੍ਰਾਪਤ ਕਰਕੇ ਗਏ ਹਨ, ਤਾਂ ਇਹ ਕੋਈ ਨਿਰਪੱਖ ਚੋਣਾਂ ਦੇ ਨਤੀਜੇ ਨਹੀਂ ਹਨ, ਬਲਕਿ ਮੋਦੀ ਅਤੇ ਸ਼ਾਹ ਨੇ ਆਪਣੀ ਹਕੂਮਤੀ ਤਾਕਤ ਦੀ ਦੁਰਵਰਤੋਂ ਕਰਕੇ ਪਹਿਲੇ ਬਲਾਤਕਾਰੀ ਅਤੇ ਕਾਤਲ ਸਿਰਸੇ ਵਾਲੇ ਸਾਧ ਨੂੰ ਪੈਰੋਲ ਤੇ ਚੋਣਾਂ ਦੌਰਾਨ ਰਿਹਾ ਕਰਵਾਇਆ ਅਤੇ ਫਿਰ ਮੌਜੂਦਾ ਚੋਣ ਕਮਿਸ਼ਨ ਨਾਲ ਮਿਲੀਭੁਗਤ ਕਰਕੇ EVM ਮਸ਼ੀਨਾਂ ਦੀ ਜਿਵੇਂ ਪਹਿਲੇ ਵੀ ਵੱਡੇ ਪੱਧਰ ਤੇ ਦੁਰਵਰਤੋਂ ਹੋਈ ਸੀ, ਉਸੇ ਤਰ੍ਹਾਂ ਇਹਨਾਂ ਮਸ਼ੀਨਾਂ ਦੀ ਦੁਰਵਰਤੋਂ ਕਰਕੇ ਕੇਵਲ ਹਰਿਆਣਾ ਨਿਵਾਸੀਆਂ ਨੂੰ ਹੀ ਨਹੀਂ ਬਲਕਿ ਸਮੁੱਚੇ ਮੁਲਕ ਦੇ ਹਰ ਗੱਲ ਤੇ ਨਜ਼ਰ ਰੱਖਣ ਵਾਲੇ ਵਿਦਵਾਨਾਂ ਤੇ ਪੰਡਤਾਂ ਨੂੰ ਵੀ ਹੈਰਾਨ ਕਰ ਦਿੱਤਾ, ਜਿਸ ਤੋਂ ਪ੍ਰਤੱਖ ਹੈ ਕਿ ਹਰਿਆਣੇ ਦੀਆਂ ਚੋਣਾਂ ਬਿਲਕੁਲ ਵੀ ਨਿਰਪੱਖਤਾ ਨਾਲ ਨਹੀਂ ਹੋਈਆਂ। ਇਨ੍ਹਾਂ ਚੋਣਾਂ ਵਿੱਚ ਹੋਈ ਵੱਡੀ ਹੇਰਾਫੇਰੀ ਅਤੇ EVM ਮਸ਼ੀਨਾਂ ਨਾਲ ਛੇੜਛਾੜ ਦੀ ਕੌਮਾਂਤਰੀ ਪੱਧਰ ਦੀ ਜਥੇਬੰਦੀ ਤੋਂ ਜਿੱਥੇ ਜਾਂਚ ਕਰਵਾਈ ਜਾਵੇ, ਉੱਥੇ ਇਲੈਕਸ਼ਨ ਕਮਿਸ਼ਨ ਇੰਡੀਆ ਇੱਥੋਂ ਦੇ ਨਿਵਾਸੀਆਂ ਵਿੱਚ ਹਰਿਆਣੇ ਦੀਆਂ ਚੋਣ ਸੰਬੰਧੀ ਉੱਠੀ ਡੂੰਘੀ ਸ਼ੰਕਾ ਅਤੇ ਰੋਹ ਨੂੰ ਖਤਮ ਕਰਨ ਲਈ ਫਿਰ ਤੋਂ ਹਰਿਆਣਾ ਸੂਬੇ ਦੀਆਂ ਚੋਣਾਂ ਕਰਵਾਉਣ ਦਾ ਐਲਾਨ ਕਰੇ। ਨਹੀਂ ਤਾਂ ਇਹਨਾਂ ਚੋਣਾਂ ਨੂੰ ਜੰਗਲ ਦੇ ਰਾਜ ਦੇ ਢੰਗ ਤਰੀਕੇ ਵਾਲੀਆਂ ਚੋਣਾਂ ਹੀ ਕਿਹਾ ਜਾ ਸਕਦਾ ਹੈ, ਨਾ ਕਿ ਜਮਹੂਰੀਅਤ ਤੇ ਨਿਰਪੱਖਤਾ ਦੇ ਢੰਗ ਵਾਲੀਆਂ ਚੋਣਾਂ। ਉਨ੍ਹਾਂ ਇਸ ਗੱਲ ਤੇ ਵੀ ਡੂੰਘਾ ਦੁੱਖ ਪ੍ਰਗਟ ਕੀਤਾ ਕਿ ਜਦੋਂ ਹਰਿਆਣੇ ਤੋਂ ਇਲਾਵਾ ਸਮੁੱਚੇ ਇੰਡੀਆ ਵਿੱਚ ਹਰਿਆਣੇ ਦੀਆਂ ਚੋਣਾਂ ਵਿੱਚ ਹੋਈ ਵੱਡੀ ਸਾਜ਼ਿਸ਼ ਦੀ ਆਵਾਜ਼ ਉੱਚੀ ਆਵਾਜ਼ ਵਿੱਚ ਆ ਰਹੀ ਹੈ, ਤਾਂ ਮੁਲਕ ਦੀ ਸੁਪਰੀਮ ਕੋਰਟ, ਜਿਸ ਵੱਲੋਂ ਅਜਿਹੇ ਸਮੇਂ ਤੇ ਵਿਧਾਨਕ ਤੇ ਜਮਹੂਰੀਅਤ ਲੀਹਾਂ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਹੁੰਦੀ ਹੈ, ਉਸ ਵੱਲੋਂ ਕਿਸੇ ਤਰ੍ਹਾਂ ਦੀ ਵੀ ਇਹਨਾਂ ਚੋਣਾਂ ਪ੍ਰਤੀ ਪ੍ਰਤੀਕਿਰਿਆ ਜਾਂ ਕਾਨੂੰਨੀ ਅਮਲ ਨਾ ਹੋਣਾ ਹੋਰ ਵੀ ਅਫਸੋਸ ਵਾਲੇ ਅਮਲ ਹਨ। ਉਨ੍ਹਾਂ ਮੰਗ ਕੀਤੀ ਕਿ ਸੁਪਰੀਮ ਕੋਰਟ ਇੰਡੀਆ ਇਸ ਔਖੀ ਘੜੀ ਵਿੱਚ ਹਰਿਆਣੇ ਦੇ ਨਿਵਾਸੀਆਂ ਦੀ ਆਵਾਜ਼ ਅਤੇ ਭਾਵਨਾਵਾਂ ਨੂੰ ਮੁੱਖ ਰੱਖ ਕੇ ਹਰਿਆਣੇ ਸੂਬੇ ਦੀਆਂ ਫਿਰ ਤੋਂ ਚੋਣਾਂ ਕਰਵਾਉਣ ਲਈ ਸੁਓ ਮੋਟੋ ਦੇ ਅਧਿਕਾਰ ਦੀ ਵਰਤੋਂ ਕਰਕੇ ਹਰਿਆਣੇ ਦੀ ਜਮਹੂਰੀਅਤ ਨੂੰ ਬਹਾਲ ਕਰਨ ਦੀ ਜ਼ਿੰਮੇਵਾਰੀ ਨਿਭਾਏ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਦੋਂ ਸਮੁੱਚੇ ਮੁਲਕ ਤੇ ਹਰਿਆਣਵੀਆਂ ਤੇ ਸਮੁੱਚੇ ਵਿਰੋਧੀ ਪਾਰਟੀਆਂ ਵੱਲੋਂ ਹਰਿਆਣੇ ਦੀਆਂ ਹੋਈਆਂ ਚੋਣਾਂ ਵੱਡੀ ਸਾਜ਼ਿਸ਼ ਦਾ ਸ਼ਿਕਾਰ ਹੋਣ ਦੀ ਗੱਲ ਕਹੀ ਜਾ ਰਹੀ ਹੈ, ਤਾਂ ਸੁਪਰੀਮ ਕੋਰਟ ਇਸ ਜਮਹੂਰੀਅਤ ਨੂੰ ਬਹਾਲ ਕਰਨ ਲਈ ਆਪਣੀ ਜ਼ਿੰਮੇਵਾਰੀ ਜ਼ਰੂਰ ਨਿਭਾਏ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਸਿਰਸੇ ਵਾਲੇ ਸਾਧ ਨੂੰ ਚੋਣਾਂ ਸਮੇਂ ਪੈਰੋਲ ਦੇਣਾ ਅਤੇ ਚੋਣ ਕਮਿਸ਼ਨ ਨਾਲ ਹੁਕਮਰਾਨਾਂ ਦੀ ਮਿਲੀਭੁਗਤ ਦੀ ਬਦੌਲਤ ਹੀ ਹਰਿਆਣੇ ਦੇ ਨਤੀਜੇ ਉਲਟੇ ਹਨ। ਇਸ ਲਈ ਚੋਣ ਦੁਬਾਰਾ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਹਰਿਆਣਾ ਵਿਧਾਨ ਸਭਾ ਦੀਆਂ 5 ਅਕਤੂਬਰ ਨੂੰ ਹੋਈਆਂ ਚੋਣਾਂ ਵਿੱਚ ਜਦੋਂ ਸਮੁੱਚੇ ਸਿਆਸੀ ਪੰਡਿਤ ਐਗਜ਼ਿਟ ਪੋਲ ਤੋਂ ਇਲਾਵਾ ਹਰਿਆਣੇ ਦੇ ਨਿਵਾਸੀਆਂ ਦੀ 80% ਬਹੁਗਿਣਤੀ ਦਾਅਵੇ ਨਾਲ ਇਹ ਕਹਿ ਰਹੀ ਸੀ ਕਿ ਹਰਿਆਣੇ ਵਿੱਚ ਕਾਂਗਰਸ ਜਮਾਤ ਦੀ ਸਰਕਾਰ ਪੂਰਨ ਬਹੁਮਤ ਨਾਲ ਬਣੇਗੀ, ਤਾਂ ਜੇਕਰ ਲੋਕਾਂ ਦੀਆਂ ਭਾਵਨਾਵਾਂ ਚੋਣਾਂ ਨਾਲ ਸੰਬੰਧਿਤ ਹਰ ਪੱਖ ਤੋਂ ਵਾਕਫੀਅਤ ਰੱਖਣ ਵਾਲੇ ਸਿਆਸੀ ਪੰਡਿਤਾਂ ਅਤੇ ਐਗਜ਼ਿਟ ਪੋਲਾਂ ਦੇ ਉਲਟ ਹੁਕੂਮਤ ਪਾਰਟੀ ਬੀਜੇਪੀ, ਜਿਸ ਦੇ ਵਿਰੁੱਧ ਹਰਿਆਣੇ ਵਿੱਚ ਪੂਰੀ ਤਰ੍ਹਾਂ ਹਵਾ ਚੱਲੀ ਹੋਈ ਸੀ, ਫਿਰ ਵੀ ਪੂਰਨ ਬਹੁਮਤ ਨਾਲ ਜਿੱਤ ਪ੍ਰਾਪਤ ਕਰਕੇ ਗਏ ਹਨ, ਤਾਂ ਇਹ ਕੋਈ ਨਿਰਪੱਖ ਚੋਣਾਂ ਦੇ ਨਤੀਜੇ ਨਹੀਂ ਹਨ, ਬਲਕਿ ਮੋਦੀ ਅਤੇ ਸ਼ਾਹ ਨੇ ਆਪਣੀ ਹਕੂਮਤੀ ਤਾਕਤ ਦੀ ਦੁਰਵਰਤੋਂ ਕਰਕੇ ਪਹਿਲੇ ਬਲਾਤਕਾਰੀ ਅਤੇ ਕਾਤਲ ਸਿਰਸੇ ਵਾਲੇ ਸਾਧ ਨੂੰ ਪੈਰੋਲ ਤੇ ਚੋਣਾਂ ਦੌਰਾਨ ਰਿਹਾ ਕਰਵਾਇਆ ਅਤੇ ਫਿਰ ਮੌਜੂਦਾ ਚੋਣ ਕਮਿਸ਼ਨ ਨਾਲ ਮਿਲੀਭੁਗਤ ਕਰਕੇ EVM ਮਸ਼ੀਨਾਂ ਦੀ ਜਿਵੇਂ ਪਹਿਲੇ ਵੀ ਵੱਡੇ ਪੱਧਰ ਤੇ ਦੁਰਵਰਤੋਂ ਹੋਈ ਸੀ, ਉਸੇ ਤਰ੍ਹਾਂ ਇਹਨਾਂ ਮਸ਼ੀਨਾਂ ਦੀ ਦੁਰਵਰਤੋਂ ਕਰਕੇ ਕੇਵਲ ਹਰਿਆਣਾ ਨਿਵਾਸੀਆਂ ਨੂੰ ਹੀ ਨਹੀਂ ਬਲਕਿ ਸਮੁੱਚੇ ਮੁਲਕ ਦੇ ਹਰ ਗੱਲ ਤੇ ਨਜ਼ਰ ਰੱਖਣ ਵਾਲੇ ਵਿਦਵਾਨਾਂ ਤੇ ਪੰਡਤਾਂ ਨੂੰ ਵੀ ਹੈਰਾਨ ਕਰ ਦਿੱਤਾ, ਜਿਸ ਤੋਂ ਪ੍ਰਤੱਖ ਹੈ ਕਿ ਹਰਿਆਣੇ ਦੀਆਂ ਚੋਣਾਂ ਬਿਲਕੁਲ ਵੀ ਨਿਰਪੱਖਤਾ ਨਾਲ ਨਹੀਂ ਹੋਈਆਂ। ਇਨ੍ਹਾਂ ਚੋਣਾਂ ਵਿੱਚ ਹੋਈ ਵੱਡੀ ਹੇਰਾਫੇਰੀ ਅਤੇ EVM ਮਸ਼ੀਨਾਂ ਨਾਲ ਛੇੜਛਾੜ ਦੀ ਕੌਮਾਂਤਰੀ ਪੱਧਰ ਦੀ ਜਥੇਬੰਦੀ ਤੋਂ ਜਿੱਥੇ ਜਾਂਚ ਕਰਵਾਈ ਜਾਵੇ, ਉੱਥੇ ਇਲੈਕਸ਼ਨ ਕਮਿਸ਼ਨ ਇੰਡੀਆ ਇੱਥੋਂ ਦੇ ਨਿਵਾਸੀਆਂ ਵਿੱਚ ਹਰਿਆਣੇ ਦੀਆਂ ਚੋਣ ਸੰਬੰਧੀ ਉੱਠੀ ਡੂੰਘੀ ਸ਼ੰਕਾ ਅਤੇ ਰੋਹ ਨੂੰ ਖਤਮ ਕਰਨ ਲਈ ਫਿਰ ਤੋਂ ਹਰਿਆਣਾ ਸੂਬੇ ਦੀਆਂ ਚੋਣਾਂ ਕਰਵਾਉਣ ਦਾ ਐਲਾਨ ਕਰੇ। ਨਹੀਂ ਤਾਂ ਇਹਨਾਂ ਚੋਣਾਂ ਨੂੰ ਜੰਗਲ ਦੇ ਰਾਜ ਦੇ ਢੰਗ ਤਰੀਕੇ ਵਾਲੀਆਂ ਚੋਣਾਂ ਹੀ ਕਿਹਾ ਜਾ ਸਕਦਾ ਹੈ, ਨਾ ਕਿ ਜਮਹੂਰੀਅਤ ਤੇ ਨਿਰਪੱਖਤਾ ਦੇ ਢੰਗ ਵਾਲੀਆਂ ਚੋਣਾਂ। ਉਨ੍ਹਾਂ ਇਸ ਗੱਲ ਤੇ ਵੀ ਡੂੰਘਾ ਦੁੱਖ ਪ੍ਰਗਟ ਕੀਤਾ ਕਿ ਜਦੋਂ ਹਰਿਆਣੇ ਤੋਂ ਇਲਾਵਾ ਸਮੁੱਚੇ ਇੰਡੀਆ ਵਿੱਚ ਹਰਿਆਣੇ ਦੀਆਂ ਚੋਣਾਂ ਵਿੱਚ ਹੋਈ ਵੱਡੀ ਸਾਜ਼ਿਸ਼ ਦੀ ਆਵਾਜ਼ ਉੱਚੀ ਆਵਾਜ਼ ਵਿੱਚ ਆ ਰਹੀ ਹੈ, ਤਾਂ ਮੁਲਕ ਦੀ ਸੁਪਰੀਮ ਕੋਰਟ, ਜਿਸ ਵੱਲੋਂ ਅਜਿਹੇ ਸਮੇਂ ਤੇ ਵਿਧਾਨਕ ਤੇ ਜਮਹੂਰੀਅਤ ਲੀਹਾਂ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਹੁੰਦੀ ਹੈ, ਉਸ ਵੱਲੋਂ ਕਿਸੇ ਤਰ੍ਹਾਂ ਦੀ ਵੀ ਇਹਨਾਂ ਚੋਣਾਂ ਪ੍ਰਤੀ ਪ੍ਰਤੀਕਿਰਿਆ ਜਾਂ ਕਾਨੂੰਨੀ ਅਮਲ ਨਾ ਹੋਣਾ ਹੋਰ ਵੀ ਅਫਸੋਸ ਵਾਲੇ ਅਮਲ ਹਨ।
ਉਨ੍ਹਾਂ ਮੰਗ ਕੀਤੀ ਕਿ ਸੁਪਰੀਮ ਕੋਰਟ ਇੰਡੀਆ ਇਸ ਔਖੀ ਘੜੀ ਵਿੱਚ ਹਰਿਆਣੇ ਦੇ ਨਿਵਾਸੀਆਂ ਦੀ ਆਵਾਜ਼ ਅਤੇ ਭਾਵਨਾਵਾਂ ਨੂੰ ਮੁੱਖ ਰੱਖ ਕੇ ਹਰਿਆਣੇ ਸੂਬੇ ਦੀਆਂ ਫਿਰ ਤੋਂ ਚੋਣਾਂ ਕਰਵਾਉਣ ਲਈ ਸੁਓ ਮੋਟੋ ਦੇ ਅਧਿਕਾਰ ਦੀ ਵਰਤੋਂ ਕਰਕੇ ਹਰਿਆਣੇ ਦੀ ਜਮਹੂਰੀਅਤ ਨੂੰ ਬਹਾਲ ਕਰਨ ਦੀ ਜ਼ਿੰਮੇਵਾਰੀ ਨਿਭਾਈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਦੋਂ ਸਮੁੱਚੇ ਮੁਲਕ ਤੇ ਹਰਿਆਣਵੀਆਂ ਤੇ ਸਮੁੱਚੇ ਵਿਰੋਧੀ ਪਾਰਟੀਆਂ ਵੱਲੋਂ ਹਰਿਆਣੇ ਦੀਆਂ ਹੋਈਆਂ ਚੋਣਾਂ ਵੱਡੀ ਸਾਜ਼ਿਸ਼ ਦਾ ਸ਼ਿਕਾਰ ਹੋਣ ਦੀ ਗੱਲ ਕਹੀ ਜਾ ਰਹੀ ਹੈ ਤਾਂ ਸੁਪਰੀਮ ਕੋਰਟ ਇਸ ਜਮਹੂਰੀਅਤ ਨੂੰ ਬਹਾਲ ਕਰਨ ਲਈ ਆਪਣੀ ਜ਼ਿੰਮੇਵਾਰੀ ਜ਼ਰੂਰ ਨਿਭਾਏ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਸਿਰਸੇ ਵਾਲੇ ਸਾਧ ਨੂੰ ਚੋਣਾਂ ਸਮੇਂ ਪੈਰੋਲ ਦੇਣਾ ਅਤੇ ਚੋਣ ਕਮਿਸ਼ਨ ਨਾਲ ਹੁਕਮਰਾਨਾਂ ਦੀ ਮਿਲੀਭੁਗਤ ਦੀ ਬਦੌਲਤ ਹੀ ਹਰਿਆਣੇ ਦੇ ਨਤੀਜੇ ਉਲਟੇ ਹਨ। ਇਸ ਲਈ ਚੋਣ ਦੁਬਾਰਾ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਹਰਿਆਣਾ ਵਿਧਾਨ ਸਭਾ ਦੀਆਂ 5 ਅਕਤੂਬਰ ਨੂੰ ਹੋਈਆਂ ਚੋਣਾਂ ਵਿੱਚ ਜਦੋਂ ਸਮੁੱਚੇ ਸਿਆਸੀ ਪੰਡਿਤ ਐਗਜ਼ਿਟ ਪੋਲ ਤੋਂ ਇਲਾਵਾ ਹਰਿਆਣੇ ਦੇ ਨਿਵਾਸੀਆਂ ਦੀ 80% ਬਹੁਗਿਣਤੀ ਦਾਅਵੇ ਨਾਲ ਇਹ ਕਹਿ ਰਹੀ ਸੀ ਕਿ ਹਰਿਆਣੇ ਵਿੱਚ ਕਾਂਗਰਸ ਜਮਾਤ ਦੀ ਸਰਕਾਰ ਪੂਰਨ ਬਹੁਮਤ ਨਾਲ ਬਣੇਗੀ, ਤਾਂ ਜੇਕਰ ਲੋਕਾਂ ਦੀਆਂ ਭਾਵਨਾਵਾਂ ਚੋਣਾਂ ਨਾਲ ਸੰਬੰਧਿਤ ਹਰ ਪੱਖ ਤੋਂ ਵਾਕਫੀਅਤ ਰੱਖਣ ਵਾਲੇ ਸਿਆਸੀ ਪੰਡਿਤਾਂ ਅਤੇ ਐਗਜ਼ਿਟ ਪੋਲਾਂ ਦੇ ਉਲਟ ਹੁਕੂਮਤ ਪਾਰਟੀ ਬੀਜੇਪੀ, ਜਿਸ ਦੇ ਵਿਰੁੱਧ ਹਰਿਆਣੇ ਵਿੱਚ ਪੂਰੀ ਤਰ੍ਹਾਂ ਹਵਾ ਚੱਲੀ ਹੋਈ ਸੀ, ਫਿਰ ਵੀ ਪੂਰਨ ਬਹੁਮਤ ਨਾਲ ਜਿੱਤ ਪ੍ਰਾਪਤ ਕਰਕੇ ਗਏ ਹਨ, ਤਾਂ ਇਹ ਕੋਈ ਨਿਰਪੱਖ ਚੋਣਾਂ ਦੇ ਨਤੀਜੇ ਨਹੀਂ ਹਨ, ਬਲਕਿ ਮੋਦੀ ਅਤੇ ਸ਼ਾਹ ਨੇ ਆਪਣੀ ਹਕੂਮਤੀ ਤਾਕਤ ਦੀ ਦੁਰਵਰਤੋਂ ਕਰਕੇ ਪਹਿਲੇ ਬਲਾਤਕਾਰੀ ਅਤੇ ਕਾਤਲ ਸਿਰਸੇ ਵਾਲੇ ਸਾਧ ਨੂੰ ਪੈਰੋਲ ਤੇ ਚੋਣਾਂ ਦੌਰਾਨ ਰਿਹਾ ਕਰਵਾਇਆ ਅਤੇ ਫਿਰ ਮੌਜੂਦਾ ਚੋਣ ਕਮਿਸ਼ਨ ਨਾਲ ਮਿਲੀ ਭੁਗਤ ਕਰਕੇ EVM ਮਸ਼ੀਨਾਂ ਦੀ ਜਿਵੇਂ ਪਹਿਲੇ ਵੀ ਵੱਡੇ ਪੱਧਰ ਤੇ ਦੁਰਵਰਤੋਂ ਹੋਈ ਸੀ, ਉਸੇ ਤਰ੍ਹਾਂ ਇਹਨਾਂ ਮਸ਼ੀਨਾਂ ਦੀ ਦੁਰਵਰਤੋਂ ਕਰਕੇ ਕੇਵਲ ਹਰਿਆਣਾ ਨਿਵਾਸੀਆਂ ਨੂੰ ਹੀ ਨਹੀਂ ਬਲਕਿ ਸਮੁੱਚੇ ਮੁਲਕ ਦੇ ਹਰ ਗੱਲ ਤੇ ਨਜ਼ਰ ਰੱਖਣ ਵਾਲੇ ਵਿਦਵਾਨਾਂ ਤੇ ਪੰਡਤਾਂ ਨੂੰ ਵੀ ਹੈਰਾਨ ਕਰ ਦਿੱਤਾ, ਜਿਸ ਤੋਂ ਪ੍ਰਤੱਖ ਹੈ ਕਿ ਹਰਿਆਣੇ ਦੀਆਂ ਚੋਣਾਂ ਬਿਲਕੁਲ ਵੀ ਨਿਰਪੱਖਤਾ ਨਾਲ ਨਹੀਂ ਹੋਈਆਂ। ਇਹਨਾਂ ਚੋਣਾਂ ਵਿੱਚ ਹੋਈ ਵੱਡੀ ਹੇਰਾਫੇਰੀ ਅਤੇ EVM ਮਸ਼ੀਨਾਂ ਨਾਲ ਛੇੜਛਾੜ ਦੀ ਕੌਮਾਂਤਰੀ ਪੱਧਰ ਦੀ ਜਥੇਬੰਦੀ ਤੋਂ ਜਿੱਥੇ ਜਾਂਚ ਕਰਵਾਈ ਜਾਵੇ, ਉੱਥੇ ਇਲੈਕਸ਼ਨ ਕਮਿਸ਼ਨ ਇੰਡੀਆ ਇੱਥੋਂ ਦੇ ਨਿਵਾਸੀਆਂ ਵਿੱਚ ਹਰਿਆਣੇ ਦੀਆਂ ਚੋਣ ਸੰਬੰਧੀ ਉੱਠੀ ਡੂੰਘੀ ਸ਼ੰਕਾ ਅਤੇ ਰੋਹ ਨੂੰ ਖਤਮ ਕਰਨ ਲਈ ਫਿਰ ਤੋਂ ਹਰਿਆਣਾ ਸੂਬੇ ਦੀਆਂ ਚੋਣਾਂ ਕਰਵਾਉਣ ਦਾ ਐਲਾਨ ਕਰੇ। ਨਹੀਂ ਤਾਂ ਇਹਨਾਂ ਚੋਣਾਂ ਨੂੰ ਜੰਗਲ ਦੇ ਰਾਜ ਦੇ ਢੰਗ ਤਰੀਕੇ ਵਾਲੀਆਂ ਚੋਣਾਂ ਹੀ ਕਿਹਾ ਜਾ ਸਕਦਾ ਹੈ, ਨਾ ਕਿ ਜਮਹੂਰੀਅਤ ਤੇ ਨਿਰਪੱਖਤਾ ਦੇ ਢੰਗ ਵਾਲੀਆਂ ਚੋਣਾਂ। ਉਨ੍ਹਾਂ ਇਸ ਗੱਲ ਤੇ ਵੀ ਡੂੰਘਾ ਦੁੱਖ ਪ੍ਰਗਟ ਕੀਤਾ ਕਿ ਜਦੋਂ ਹਰਿਆਣੇ ਤੋਂ ਇਲਾਵਾ ਸਮੁੱਚੇ ਇੰਡੀਆ ਵਿੱਚ ਹਰਿਆਣੇ ਦੀਆਂ ਚੋਣਾਂ ਵਿੱਚ ਹੋਈ ਵੱਡੀ ਸਾਜ਼ਿਸ਼ ਦੀ ਆਵਾਜ਼ ਉੱਚੀ ਆਵਾਜ਼ ਵਿੱਚ ਆ ਰਹੀ ਹੈ, ਤਾਂ ਮੁਲਕ ਦੀ ਸੁਪਰੀਮ ਕੋਰਟ, ਜਿਸ ਵੱਲੋਂ ਅਜਿਹੇ ਸਮੇਂ ਤੇ ਵਿਧਾਨਕ ਤੇ ਜਮਹੂਰੀਅਤ ਲੀਹਾਂ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਹੁੰਦੀ ਹੈ, ਉਸ ਵੱਲੋਂ ਕਿਸੇ ਤਰ੍ਹਾਂ ਦੀ ਵੀ ਇਹਨਾਂ ਚੋਣਾਂ ਪ੍ਰਤੀ ਪ੍ਰਤੀਕਿਰਿਆ ਜਾਂ ਕਾਨੂੰਨੀ ਅਮਲ ਨਾ ਹੋਣਾ ਹੋਰ ਵੀ ਅਫਸੋਸ ਵਾਲੇ ਅਮਲ ਹਨ। ਉਨ੍ਹਾਂ ਮੰਗ ਕੀਤੀ ਕਿ ਸੁਪਰੀਮ ਕੋਰਟ ਇੰਡੀਆ ਇਸ ਔਖੀ ਘੜੀ ਵਿੱਚ ਹਰਿਆਣੇ ਦੇ ਨਿਵਾਸੀਆਂ ਦੀ ਆਵਾਜ਼ ਅਤੇ ਭਾਵਨਾਵਾਂ ਨੂੰ ਮੁੱਖ ਰੱਖ ਕੇ ਹਰਿਆਣੇ ਸੂਬੇ ਦੀਆਂ ਫਿਰ ਤੋਂ ਚੋਣਾਂ ਕਰਵਾਉਣ ਲਈ ਸੁਓ ਮੋਟੋ ਦੇ ਅਧਿਕਾਰ ਦੀ ਵਰਤੋਂ ਕਰਕੇ ਹਰਿਆਣੇ ਦੀ ਜਮਹੂਰੀਅਤ ਨੂੰ ਬਹਾਲ ਕਰਨ ਦੀ ਜ਼ਿੰਮੇਵਾਰੀ ਨਿਭਾਈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਦੋਂ ਸਮੁੱਚੇ ਮੁਲਕ ਤੇ ਹਰਿਆਣਵੀਆਂ ਤੇ ਸਮੁੱਚੇ ਵਿਰੋਧੀ ਪਾਰਟੀਆਂ ਵੱਲੋਂ ਹਰਿਆਣੇ ਦੀਆਂ ਹੋਈਆਂ ਚੋਣਾਂ ਵੱਡੀ ਸਾਜ਼ਿਸ਼ ਦਾ ਸ਼ਿਕਾਰ ਹੋਣ ਦੀ ਗੱਲ ਕਹੀ ਜਾ ਰਹੀ ਹੈ ਤਾਂ ਸੁਪਰੀਮ ਕੋਰਟ ਇਸ ਜਮਹੂਰੀਅਤ ਨੂੰ ਬਹਾਲ ਕਰਨ ਲਈ ਆਪਣੀ ਜ਼ਿੰਮੇਵਾਰੀ ਜ਼ਰੂਰ ਨਿਭਾਏ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਸਿਰਸੇ ਵਾਲੇ ਸਾਧ ਨੂੰ ਚੋਣਾਂ ਸਮੇਂ ਪੈਰੋਲ ਦੇਣਾ ਅਤੇ ਚੋਣ ਕਮਿਸ਼ਨ ਨਾਲ ਹੁਕਮਰਾਨਾਂ ਦੀ ਮਿਲੀਭੁਗਤ ਦੀ ਬਦੌਲਤ ਹੀ ਹਰਿਆਣੇ ਦੇ ਨਤੀਜੇ ਉਲਟੇ ਹਨ। ਇਸ ਲਈ ਚੋਣ ਦੁਬਾਰਾ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਹਰਿਆਣਾ ਵਿਧਾਨ ਸਭਾ ਦੀਆਂ 5 ਅਕਤੂਬਰ ਨੂੰ ਹੋਈਆਂ ਚੋਣਾਂ ਵਿੱਚ ਜਦੋਂ ਸਮੁੱਚੇ ਸਿਆਸੀ ਪੰਡਿਤ ਐਗਜ਼ਿਟ ਪੋਲ ਤੋਂ ਇਲਾਵਾ ਹਰਿਆਣੇ ਦੇ ਨਿਵਾਸੀਆਂ ਦੀ 80% ਬਹੁਗਿਣਤੀ ਦਾਅਵੇ ਨਾਲ ਇਹ ਕਹਿ ਰਹੀ ਸੀ ਕਿ ਹਰਿਆਣੇ ਵਿੱਚ ਕਾਂਗਰਸ ਜਮਾਤ ਦੀ ਸਰਕਾਰ ਪੂਰਨ ਬਹੁਮਤ ਨਾਲ ਬਣੇਗੀ, ਤਾਂ ਜੇਕਰ ਲੋਕਾਂ ਦੀਆਂ ਭਾਵਨਾਵਾਂ ਚੋਣਾਂ ਨਾਲ ਸੰਬੰਧਿਤ ਹਰ ਪੱਖ ਤੋਂ ਵਾਕਫੀਅਤ ਰੱਖਣ ਵਾਲੇ ਸਿਆਸੀ ਪੰਡਿਤਾਂ ਅਤੇ ਐਗਜ਼ਿਟ ਪੋਲਾਂ ਦੇ ਉਲਟ ਹੁਕੂਮਤ ਪਾਰਟੀ ਬੀਜੇਪੀ, ਜਿਸ ਦੇ ਵਿਰੁੱਧ ਹਰਿਆਣੇ ਵਿੱਚ ਪੂਰੀ ਤਰ੍ਹਾਂ ਹਵਾ ਚੱਲੀ ਹੋਈ ਸੀ, ਫਿਰ ਵੀ ਪੂਰਨ ਬਹੁਮਤ ਨਾਲ ਜਿੱਤ ਪ੍ਰਾਪਤ ਕਰਕੇ ਗਏ ਹਨ, ਤਾਂ ਇਹ ਕੋਈ ਨਿਰਪੱਖ ਚੋਣਾਂ ਦੇ ਨਤੀਜੇ ਨਹੀਂ ਹਨ, ਬਲਕਿ ਮੋਦੀ ਅਤੇ ਸ਼ਾਹ ਨੇ ਆਪਣੀ ਹਕੂਮਤੀ ਤਾਕਤ ਦੀ ਦੁਰਵਰਤੋਂ ਕਰਕੇ ਪਹਿਲੇ ਬਲਾਤਕਾਰੀ ਅਤੇ ਕਾਤਲ ਸਿਰਸੇ ਵਾਲੇ ਸਾਧ ਨੂੰ ਪੈਰੋਲ ਤੇ ਚੋਣਾਂ ਦੌਰਾਨ ਰਿਹਾ ਕਰਵਾਇਆ ਅਤੇ ਫਿਰ ਮੌਜੂਦਾ ਚੋਣ ਕਮਿਸ਼ਨ ਨਾਲ ਮਿਲੀ ਭੁਗਤ ਕਰਕੇ EVM ਮਸ਼ੀਨਾਂ ਦੀ ਜਿਵੇਂ ਪਹਿਲੇ ਵੀ ਵੱਡੇ ਪੱਧਰ ਤੇ ਦੁਰਵਰਤੋਂ ਹੋਈ ਸੀ, ਉਸੇ ਤਰ੍ਹਾਂ ਇਹਨਾਂ ਮਸ਼ੀਨਾਂ ਦੀ ਦੁਰਵਰਤੋਂ ਕਰਕੇ ਕੇਵਲ ਹਰਿਆਣਾ ਨਿਵਾਸੀਆਂ ਨੂੰ ਹੀ ਨਹੀਂ ਬਲਕਿ ਸਮੁੱਚੇ ਮੁਲਕ ਦੇ ਹਰ ਗੱਲ ਤੇ ਨਜ਼ਰ ਰੱਖਣ ਵਾਲੇ ਵਿਦਵਾਨਾਂ ਤੇ ਪੰਡਤਾਂ ਨੂੰ ਵੀ ਹੈਰਾਨ ਕਰ ਦਿੱਤਾ, ਜਿਸ ਤੋਂ ਪ੍ਰਤੱਖ ਹੈ ਕਿ ਹਰਿਆਣੇ ਦੀਆਂ ਚੋਣਾਂ ਬਿਲਕੁਲ ਵੀ ਨਿਰਪੱਖਤਾ ਨਾਲ ਨਹੀਂ ਹੋਈਆਂ। ਇਹਨਾਂ ਚੋਣਾਂ ਵਿੱਚ ਹੋਈ ਵੱਡੀ ਹੇਰਾਫੇਰੀ ਅਤੇ EVM ਮਸ਼ੀਨਾਂ ਨਾਲ ਛੇੜਛਾੜ ਦੀ ਕੌਮਾਂਤਰੀ ਪੱਧਰ ਦੀ ਜਥੇਬੰਦੀ ਤੋਂ ਜਿੱਥੇ ਜਾਂਚ ਕਰਵਾਈ ਜਾਵੇ, ਉੱਥੇ ਇਲੈਕਸ਼ਨ ਕਮਿਸ਼ਨ ਇੰਡੀਆ ਇੱਥੋਂ ਦੇ ਨਿਵਾਸੀਆਂ ਵਿੱਚ
ਹਰਿਆਣੇ ਦੀਆਂ ਚੋਣ ਸੰਬੰਧੀ ਉੱਠੀ ਡੂੰਘੀ ਸ਼ੰਕਾ ਅਤੇ ਰੋਹ ਨੂੰ ਖਤਮ ਕਰਨ ਲਈ ਫਿਰ ਤੋਂ ਹਰਿਆਣਾ ਸੂਬੇ ਦੀਆਂ ਚੋਣਾਂ ਕਰਵਾਉਣ ਦਾ ਐਲਾਨ ਕਰੇ। ਨਹੀਂ ਤਾਂ ਇਹਨਾਂ ਚੋਣਾਂ ਨੂੰ ਜੰਗਲ ਦੇ ਰਾਜ ਦੇ ਢੰਗ ਤਰੀਕੇ ਵਾਲੀਆਂ ਚੋਣਾਂ ਹੀ ਕਿਹਾ ਜਾ ਸਕਦਾ ਹੈ, ਨਾ ਕਿ ਜਮਹੂਰੀਅਤ ਤੇ ਨਿਰਪੱਖਤਾ ਦੇ ਢੰਗ ਵਾਲੀਆਂ ਚੋਣਾਂ। ਉਨ੍ਹਾਂ ਇਸ ਗੱਲ ਤੇ ਵੀ ਡੂੰਘਾ ਦੁੱਖ ਪ੍ਰਗਟ ਕੀਤਾ ਕਿ ਜਦੋਂ ਹਰਿਆਣੇ ਤੋਂ ਇਲਾਵਾ ਸਮੁੱਚੇ ਇੰਡੀਆ ਵਿੱਚ ਹਰਿਆਣੇ ਦੀਆਂ ਚੋਣਾਂ ਵਿੱਚ ਹੋਈ ਵੱਡੀ ਸਾਜ਼ਿਸ਼ ਦੀ ਆਵਾਜ਼ ਉੱਚੀ ਆਵਾਜ਼ ਵਿੱਚ ਆ ਰਹੀ ਹੈ ਤਾਂ ਮੁਲਕ ਦੀ ਸੁਪਰੀਮ ਕੋਰਟ, ਜਿਸ ਵੱਲੋਂ ਅਜਿਹੇ ਸਮੇਂ ਤੇ ਵਿਧਾਨਕ ਤੇ ਜਮਹੂਰੀਅਤ ਲੀਹਾਂ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਹੁੰਦੀ ਹੈ, ਉਸ ਵੱਲੋਂ ਕਿਸੇ ਤਰ੍ਹਾਂ ਦੀ ਵੀ ਇਹਨਾਂ ਚੋਣਾਂ ਪ੍ਰਤੀ ਪ੍ਰਤੀਕਿਰਿਆ ਜਾਂ ਕਾਨੂੰਨੀ ਅਮਲ ਨਾ ਹੋਣਾ ਹੋਰ ਵੀ ਅਫਸੋਸ ਵਾਲੇ ਅਮਲ ਹਨ। ਉਨ੍ਹਾਂ ਮੰਗ ਕੀਤੀ ਕਿ ਸੁਪਰੀਮ ਕੋਰਟ ਇੰਡੀਆ ਇਸ ਔਖੀ ਘੜੀ ਵਿੱਚ ਹਰਿਆਣੇ ਦੇ ਨਿਵਾਸੀਆਂ ਦੀ ਆਵਾਜ਼ ਅਤੇ ਭਾਵਨਾਵਾਂ ਨੂੰ ਮੁੱਖ ਰੱਖ ਕੇ ਹਰਿਆਣੇ ਸੂਬੇ ਦੀਆਂ ਫਿਰ ਤੋਂ ਚੋਣਾਂ ਕਰਵਾਉਣ ਲਈ ਸੁਓ ਮੋਟੋ ਦੇ ਅਧਿਕਾਰ ਦੀ ਵਰਤੋਂ ਕਰਕੇ ਹਰਿਆਣੇ ਦੀ ਜਮਹੂਰੀਅਤ ਨੂੰ ਬਹਾਲ ਕਰਨ ਦੀ ਜ਼ਿੰਮੇਵਾਰੀ ਨਿਭਾਏ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਦੋਂ ਸਮੁੱਚੇ ਮੁਲਕ ਤੇ ਹਰਿਆਣਵੀਆਂ ਅਤੇ ਸਮੁੱਚੇ ਵਿਰੋਧੀ ਪਾਰਟੀਆਂ ਵੱਲੋਂ ਹਰਿਆਣੇ ਦੀਆਂ ਹੋਈਆਂ ਚੋਣਾਂ ਵੱਡੀ ਸਾਜ਼ਿਸ਼ ਦਾ ਸ਼ਿਕਾਰ ਹੋਣ ਦੀ ਗੱਲ ਕਹੀ ਜਾ ਰਹੀ ਹੈ ਤਾਂ ਸੁਪਰੀਮ ਕੋਰਟ ਇਸ ਜਮਹੂਰੀਅਤ ਨੂੰ ਬਹਾਲ ਕਰਨ ਲਈ ਆਪਣੀ ਜ਼ਿੰਮੇਵਾਰੀ ਜ਼ਰੂਰ ਨਿਭਾਏ।